ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਅਸੀਂ ਹੁਣ ਤੁਹਾਡੇ ਤੋਂ ਜਾਣਨਾ ਚਾਹਾਂਗੇ ਅੱਜ ਦੇ ਮੇਨ ਇਸ਼ੂਜ਼। ਪੰਜਾਬੀ ਦਾ ਇੱਕ ਅਖਾਣ ਹੈ, ਰੋਟੀ ਖਾਵੋ ਸ਼ੱਕਰ ਨਾਲ, ਦੁਨੀਆ ਲੁੱਟੋ ਮੱਕਰ ਨਾਲ ਜੀ। ਔਰ ਅੱਜ ਦੀ ਬੀਜੇਪੀ ਦੀ ਮੋਦੀ ਤਵੀ, ਹਿੰਦੂ ਤਵੀ, ਕਿਉਂਕਿ ਮੋਦੀ ਤਵਾ ਤੇ ਹਿੰਦੂ ਤਵਾ ਜਿਹੜਾ ਹੈ ਉਹ ਇੱਕ ਅਰਥਕ ਹੋ ਗਿਆ ਜੀ। ਜਿਹੜੀਆਂ ਨੀਤੀਆਂ ਇਸ ਸਰਕਾਰ ਦੀਆਂ ਨੇ, ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲੇ 2.5 ਸਾਲ ਪੂਰੀ ਤਰੀਕੇ ਨਾਲ ਪੂਰੀ 70 ਤੋਂ ਜ਼ਿਆਦਾ ਜਿਹੜੀਆਂ ਇਹਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਦਾ ਪਟਾ ਤਾਂ ਪਹਿਲਾਂ ਵੀ ਨਹੀਂ ਸੀ ਪਾਇਆ ਹੋਇਆ, ਪਰ ਜਿਹੜੀ ਉਹਨਾਂ ਦੀ ਮਾੜੀ ਮੋਟੀ ਚੇਨ ਫੜੀ ਹੋਈ ਸੀ ਉਸ ਨੂੰ ਵੀ ਉਹਨਾਂ ਨੂੰ ਖੁੱਲੇ ਛੱਡ ਦਿੱਤਾ ਹੈ। ਔਰ ਜਿਸ ਤਰੀਕੇ ਨਾਲ ਉਹਨਾਂ ਨੇ ਮੁਸਲਮਾਨਾਂ ਨੂੰ, ਈਸਾਈਆਂ ਨੂੰ, ਬੌਧੀਆਂ ਨੂੰ, ਆਦੀਵਾਸੀਆਂ ਨੂੰ, ਕਿਸੇ ਹੱਦ ਤੱਕ ਲੁਕਵੇਂ ਢੰਗ ਨਾਲ ਸਿੱਖਾਂ ਨੂੰ ਤੇ ਖੁੱਲ੍ਹ ਕੇ ਹੁਣ ਦਲਿਤਾਂ ਨੂੰ, ਔਰ ਗੋ ਰਕਸ਼ਾ ਦੇ ਨਾਂ ਥੱਲੇ ਜੋ ਕੁਝ ਯੂਪੀ ਦੇ ਵਿੱਚ ਪਹਿਲਾਂ ਗਊ ਮਾਸ ਖਾਣ ਦੇ ਨਾਂ ਥੱਲੇ ਦਾਦਰੀ ਕਾਂਡ ਤੋਂ ਲੈ ਕੇ ਤੇ ਗੁਜਰਾਤ ਵਿੱਚ 4 ਦਲਿਤ ਨੌਜਵਾਨਾਂ ਦੀ ਪਬਲਿਕ ਮਾਰ ਕੁਟਾਈ ਤੱਕ ਦਾ ਜਿਹੜਾ ਸਾਰਾ ਪਾਰਟ ਸੀ, ਇਸ ਦੇ ਥੱਲੇ ਉਹਨਾਂ ਨੇ ਇੱਕ ਡਰ ਖੌਫ ਪੈਦਾ ਕੀਤਾ ਹੈ। ਪੰਜਾਬ 'ਚ ਕਿਵੇਂ ਇਹਨਾਂ ਨੇ 2500 ਕਰੋੜ ਦੀ ਜਿਹੜੀ ਡੇਅਰੀ ਫਾਰਮ ਇੰਡਸਟਰੀ ਹੈ ਉਹਨੂੰ ਹਾਰਮ ਕੀਤਾ, ਜਿਹਦੇ ਲਈ ਉਹਨਾਂ ਦੀ ਪ੍ਰੋਗਰੈਸਿਵ ਫਾਰਮਰਸ ਐਸੋਸੀਏਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ। ਪੰਜਾਬ ਦੀਆਂ ਸੜਕਾਂ ਤੇ ਪੂਰਾ, ਜਿਸ ਲਈ ਸ਼ਬਦ ਇਹ ਆਤੰਕ ਵਰਤਦੇ ਨੇ, ਅਸੀਂ ਹੁਣ ਇਹਨਾਂ ਦਾ ਸ਼ਬਦ ਹੀ ਇਸਤੇਮਾਲ ਕਰਿਆ ਕਰੀਏ, ਇਹਨਾਂ ਨੇ ਸੜਕਾਂ ਦੇ ਉੱਤੇ ਉਹ ਦਹਿਸ਼ਤ ਔਰ ਆਤੰਕ ਦਾ ਮਾਹੌਲ ਸਿਰਜਿਆ। ਔਰ ਹੁਣ ਜਦੋਂ ਕਿ 2017 ਦੀਆਂ ਚੋਣਾਂ ਦੇ ਇਹ ਦੇਖ ਰਹੇ ਨੇ ਕਿ ਭਾਈ ਇਸ ਸਾਰੇ ਨੇ, ਔਰ ਜਿਸ ਗੱਲ ਨੂੰ ਅਸੀਂ ਡਿਸਕਸ ਵੀ ਕੀਤਾ ਹੈ ਕਿ ਦਲਿਤ ਤੇ ਮੁਸਲਮਾਨ ਤੇ ਈਸਾਈ ਔਰ ਸਿੱਖ ਇਹ ਇਕੱਠੇ ਹੋ ਰਹੇ ਨੇ, ਔਰ ਫਗਵਾੜੇ ਦੇ ਵਿੱਚ ਉਹਦਾ ਖੂਬਸੂਰਤ ਨਮੂਨਾ ਪੇਸ਼ ਕੀਤਾ ਹੈ ਜਦੋਂ ਮੁਸਲਮਾਨਾਂ ਦੀ ਮਦਦ ਦੇ ਉੱਤੇ ਦਲਿਤ ਤੇ ਸਿੱਖ ਨੌਜਵਾਨ ਆਏ ਤੇ ਇਹਨਾਂ ਨੂੰ ਫਿਰ ਅਖੌਤੀ ਸ਼ਿਵ ਸੈਨਿਕਾਂ ਨੂੰ ਭੱਜਣ ਦਾ ਜਿਹੜਾ ਉਹ ਰਾਹ ਨਹੀਂ ਸੀ ਲੱਭਦਾ ਵੀ ਕਿੱਧਰ ਨੂੰ ਜਾਣ। ਸੋ ਹੁਣ ਉਹਨਾਂ ਦੇ ਜਿਹੜੇ ਨਾਗਪੁਰ 'ਚ ਬੈਠੇ ਉਹਨਾਂ ਦੇ ਵੱਡੇ ਵੱਡੇ ਗੁਰੂ ਘੰਟਾਲ ਨੇ, ਵੱਡੇ ਦਿਮਾਗ ਨੇ, ਪੰਡਤ, ਉਹਨਾਂ ਨੇ ਫੈਸਲਾ ਕੀਤਾ ਕਿ ਵੀ ਨਹੀਂ, ਇਹ ਅਸੀਂ ਤਾਂ ਇਹਨੂੰ ਮੁਸਲਮਾਨਾਂ, ਈਸਾਈਆਂ ਤੇ ਸਿੱਖ ਤਾਂ ਉਹ ਸਮਝਦੇ ਨੇ ਵੀ ਅਸੀਂ ਇਹਨਾਂ ਨੂੰ ਡੈਥ ਕਿਸ ਨਾਲ ਹੀ ਮਾਰ ਲਿਆ ਕਿ ਵੀ ਅਸੀਂ ਇਹਨਾਂ ਨੂੰ ਜਿਹੜਾ ਹੈ ਇਹ ਤਾਂ ਘੜੇ ਦੀ ਮੱਛੀ ਨੇ ਸਾਡੇ। ਲੇਕਿਨ ਮੁਸਲਮਾਨਾਂ, ਈਸਾਈਆਂ ਦੀ ਕਿਉਂਕਿ ਗਿਣਤੀ ਵੀ ਵੱਡੀ ਹੈ, 160 ਮਿਲੀਅਨ ਜਾਂ 170 ਮਿਲੀਅਨ ਮੁਸਲਮਾਨ ਨੇ, 30 ਮਿਲੀਅਨ ਦੇ ਲਗਭਗ ਈਸਾਈ ਨੇ, ਸੋ 200 ਮਿਲੀਅਨ ਇਹਨਾਂ ਨੂੰ ਅਸੀਂ ਡਰਾ ਰਹੀ ਹੈ। ਪਰ ਜਿਉਂ ਹੀ ਇਹ ਦਲਿਤ ਗੁੱਸਾ ਜਾਂ ਐਂਗਰ ਸੜਕਾਂ ਦੇ ਉੱਤੇ ਆਇਆ ਔਰ ਮਾਇਆਵਤੀ ਨੇ ਪੂਰਾ, ਕਿਉਂਕਿ ਉਹ ਬੜੀ ਸ਼ਰੂਡ ਪੋਲੀਟੀਸ਼ੀਅਨ ਹੈ, ਯੂਪੀ ਦੇ ਵਿੱਚ ਦੇਖਿਆ ਕਿ ਵੀ ਉਸ ਦੇ ਹੱਕ 'ਚ ਉਹਨੇ ਇੱਕ ਵੇਵ ਬਣਾ ਲਈ ਇਸ ਦੇ ਉੱਤੇ। ਸੋ ਹੁਣ ਇੱਕ ਪਾਸੇ ਇਹਨਾਂ ਨੇ ਯੂਪੀ ਦੇ ਵਿੱਚ ਜਿਹੜੀ ਬਹੁਜਨ ਸਮਾਜ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਜਿਹੜੀ ਹੈ ਇੱਧਰ ਸ਼ੁਰੂ ਕੀਤੀ ਹੋਈ ਹੈ ਡਿਫਲੈਕਸ਼ਨ ਕਿ ਵੀ ਇੱਧਰ ਜੁਆਇਨ ਕਰਵਾਓ। ਜਿਵੇਂ ਮੌਰੀਆ ਨਾਂ ਦਾ ਇੱਕ ਬੜਾ ਪ੍ਰੋਮੀਨੈਂਟ ਜਿਹੜਾ 6 ਮਹੀਨੇ ਪਹਿਲਾਂ ਦਾ ਕਹਿੰਦਾ ਸੀ ਸਭ ਤੋਂ ਵੱਡਾ ਖਤਰਾ ਮੁਸਲਮਾਨਾਂ ਨੂੰ ਬੀਜੇਪੀ ਤੇ ਸਮਾਜਵਾਦੀ ਪਾਰਟੀ ਦੋਨਾਂ ਤੋਂ ਹੀ ਹੈ, ਜਿਹੜਾ ਹਿੰਦੂਆਂ ਦੀ ਪੋਲਰਾਈਜੇਸ਼ਨ ਮੁਸਲਮਾਨਾਂ ਤੋਂ ਕਰ ਰਹੇ ਨੇ, ਪਰ ਹੁਣ ਉਹ ਬੀਜੇਪੀ 'ਚ ਜਾ ਵੜੇ। ਸੋ ਮੋਦੀ ਨੇ ਆਪਣਾ ਜਿਹੜਾ ਹੈ ਹੀ ਜੁਮਲੇਬਾਜ਼, ਉਸ ਨੇ ਹੁਣ ਜਿਵੇਂ ਪਿਛਲੇ ਦਿਨਾਂ 'ਚ ਗਊ ਰਕਸ਼ਕਾਂ ਨੂੰ ਦੇ ਨਾਂ ਥੱਲੇ ਜੋ ਕਰਦੇ ਨੇ ਉਹਦੇ 'ਚ ਉਹਨੇ ਇਹ ਕਿਹਾ ਕਿ ਐਂਟਾਈ ਨੈਸ਼ਨਲਸ ਬਾਈ ਨਾਈਟ ਟਰਨ ਗਊ ਰਕਸ਼ਕਸ ਬਾਈ ਡੇ। ਇਹ ਮੀਡੀਆ ਦੀਆਂ ਮੈਂ ਹੈਡਲਾਈਨਸ ਦੇ ਰਿਹਾ। ਉਹਨੇ ਕਿਹਾ ਜੀ ਇਹ ਜਿਹੜੇ 80% ਜਿਹੜੇ ਗਊ ਰਕਸ਼ਕ ਦੇ ਨਾਂ ਥੱਲੇ ਨੇ ਇਹ ਸਮਾਜ ਵਿਰੋਧੀ ਤੱਤ ਨੇ, ਇਹ ਰਾਤ ਨੂੰ ਐਂਟਾਈ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਮੁਨੱਵਸ ਹੁੰਦੇ ਨੇ ਔਰ ਦਿਨ ਵੇਲੇ ਗਊ ਰਕਸ਼ਕ ਬਣ ਜਾਂਦੇ ਨੇ। ਔਰ ਫਿਰ ਦਲਿਤਾਂ ਦੇ ਬਾਰੇ ਤਾਂ ਉਹ ਇੱਥੋਂ ਤੱਕ ਚਲਾ ਗਿਆ ਔਰ ਜਾ ਕੇ ਵੀ ਜਦੋਂ ਉਸੇ ਹੀ ਤੇਲੰਗਾਨਾ ਦੇ ਹੈਦਰਾਬਾਦ ਸ਼ਹਿਰ 'ਚ ਰੋਹਿਤ ਵਰਮੂਲਾ, ਜਿਸ ਨੌਜਵਾਨ ਨੂੰ ਆਤਮਘਾਤ ਕਰਨ ਤੇ ਮਜਬੂਰ ਕਰ ਦਿੱਤਾ ਗਿਆ ਸੀ, ਉੱਥੇ ਮੋਦੀ ਦੀ ਜ਼ੁਬਾਨ ਨਹੀਂ ਸੀ ਖੁੱਲੀ। ਔਰ ਹੁਣ ਉਸ ਹੈਦਰਾਬਾਦ ਸ਼ਹਿਰ ਦੇ ਵਿੱਚ ਖਲੋ ਕੇ ਜਿਹੜਾ ਮੋਦੀ ਕਹਿੰਦਾ ਹੈ ਦਲਿਤੋਂ ਕੋ ਮਤ ਮਾਰੋ, ਮਾਰਨਾ ਹੈ ਤਾਂ ਮੁਝੇ ਗੋਲੀ ਮਾਰੋ। ਹੁਣ ਜਾਂ ਤਾਂ ਇਹਨੂੰ ਮੋਦੀ ਨੂੰ ਲੱਗਣ ਲੱਗ ਗਿਆ ਵੀ ਹੁਣ RSS ਨੂੰ ਲੱਗਦਾ ਵੀ ਇਹਦਾ ਇਸਤੇਮਾਲ ਕਰ ਲਿਆ ਪੂਰਾ, ਤੇ ਉਹਨੂੰ ਲੱਗਦਾ ਵੀ ਮੈਨੂੰ ਗੋਲੀ ਮਰਵਾ ਦੇਣੀ ਹੈ ਇਹਨਾਂ ਨੇ। ਕੋਈ ਇਦਾਂ ਦੀ ਗੱਲ ਕੋਈ ਪ੍ਰਧਾਨ ਮੰਤਰੀ ਤਾਂ ਨਹੀਂ ਕਹਿ ਸਕਦਾ। ਸੋ ਲੇਕਿਨ ਇੱਕ ਪਾਸੇ ਉਹਨੇ ਆਪਣਾ ਦਲਿਤਾਂ ਦੇ ਨਾਲ ਹੇਜ ਦਿਖਾਇਆ, ਦੂਜੇ ਪਾਸੇ ਕਿਤੇ ਨਾ ਕਿਤੇ ਜਦੋਂ ਕੋਈ ਇਸ ਪਾਸੇ ਤੁਰਿਆ ਹੁੰਦਾ ਉਹਨੂੰ ਉਹ ਫੀਅਰ ਵੀ ਖਾ ਰਿਹਾ ਹੁੰਦਾ, ਕਿਉਂਕਿ ਜੇ RSS ਲਈ ਮੋਦੀ ਜਾਂ ਜੇਤਲੀ ਜਾਂ ਅਡਵਾਨੀ ਜਾਂ ਸੁਬਰਾਮਨੀਅਮ ਸਵਾਮੀ ਇਹ ਕੋਈ ਮਤਲਬ ਨਹੀਂ ਰੱਖਦੇ। ਉਹਨਾਂ ਇਹ ਤਾਂ ਉਹਨਾਂ ਦੇ ਬਲੂ ਆਈਡ ਬॉय ਨੇ, ਇਦਾਂ ਦੇ ਇੱਕ ਨੂੰ ਪਾਸੇ ਕਰਕੇ 36 ਆਉਣ ਲਈ ਤਿਆਰ ਨੇ ਜਿਹੜੇ ਉਹਨਾਂ ਨੇ ਤਿਆਰ ਕੀਤੇ ਹੋਏ ਨੇ। ਸੋ ਉਹ ਵੀ ਇਹ ਹਿਸਾਬ ਕਿਤਾਬ ਦੇਖ ਰਹੇ ਹੋਣਗੇ ਕਿ ਵੀ ਜੇ ਪੋਲਰਾਈਜੇਸ਼ਨ ਦੇ ਲਈ ਅਗਲੀਆਂ ਚੋਣਾਂ ਜਿੱਤਣ ਲਈ ਜਾਂ ਯੂਪੀ ਬਿਹਾਰ ਤਾਂ
यूपी पंजाब तो चलो असैंबली दियां ने, उन्होंने ਇਹਨੂੰ ਗੋਲੀ ਵੀ ਮਰਵਾਣੀ ਪਈ ਤੇ ਮਰਵਾ ਦੇਣਗੇ, ਕਿਉਂਕਿ ਇਹ ਉਹਨਾਂ ਨੂੰ ਸੂਟ ਕਰਦਾ। ਔਰ ਮੈਨੂੰ ਲੱਗਦਾ ਹੈ ਵੀ ਇਹ ਜਿਹਨੂੰ ਕਈ ਵਾਰ ਫਰੂਡਨ ਸਲਿਪ ਕਹਿੰਦੇ ਨੇ ਕਿ ਮੋਦੀ ਦੇ ਮੂੰਹੋਂ ਇਹ ਨਿਕਲਣਾ, ਇਹ ਇੱਕ ਪਾਸੇ ਮੀਡੀਆ ਦੇ ਇਹਨੂੰ ਦੇਖ ਰਿਹਾ ਕਿ ਜੀ ਉਹਨੇ ਸਿਰਫ ਦਲਤਾਂ ਬਾਰੇ ਹੇਜ ਪ੍ਰਗਟ ਕੀਤਾ, ਮੁਸਲਮਾਨਾਂ ਦਾ ਨਹੀਂ ਕਿਹਾ, ਪਰ ਮੈਨੂੰ ਮੁਝੇ ਗੋਲੀ ਮਾਰੋ ਚੋਂ ਇਹ ਮੈਸੇਜ ਲੱਗ ਰਿਹਾ ਹੈ ਕਿ ਵੀ ਮੋਦੀ ਨੂੰ ਇਹ ਲੱਗ ਰਿਹਾ ਜਿਵੇਂ ਇੰਦਰਾ ਗਾਂਧੀ ਜਦੋਂ ਮਰੀ ਹੈ ਉਹਦੇ ਪਾਪ ਵੀ ਕੰਬ ਰਹੇ ਸੀ, ਤੇ ਉਹ ਉੜੀਸਾ ਦੇ ਵਿੱਚ ਉਹਦੀ ਲਾਸਟ ਸਪੀਚ ਜਿਹੜੀ ਅੱਜ ਵੀ ਬੜੀ ਪਲੇ ਹੁੰਦੀ ਹੈ ਕਿ ਜੀ ਮੇਰੇ ਸਰੀਰ ਦਾ ਜਿਹੜਾ ਹੈ, ਮੇਰੇ ਖੂਨ ਦਾ ਦੀ ਇੱਕ ਇੱਕ ਬੂੰਦ ਜਿਹੜੀ ਹੈ ਉਹ ਦੇਸ਼ ਦੀ ਏਕਤਾ ਅਖੰਡਤਾ ਮਜ਼ਬੂਤ ਕਰੇਗੀ। ਉਹ ਯਾਨੀ ਇਹ ਹੁੰਦਾ ਵੀ ਜਿਹੜੇ ਲੋਕ ਡਿਕਟੇਟਰਾਨਾ, ਕਾਤਲਾਨਾ ਔਰ ਮਰਡਰਰ ਰੁਚੀਆਂ ਦੇ ਹੁੰਦੇ ਨੇ, ਜਿਵੇਂ ਇੰਦਰਾ ਗਾਂਧੀ ਸੀ ਜੋ ਉਹਨੇ ਜੂਨ 84 ਚ ਕੀਤਾ ਹੈ, ਜੋ ਉਸ ਤੋਂ ਪਹਿਲਾਂ ਅਸਾਮ ਚ ਕੀਤਾ ਸੀ, ਔਰ ਇਸੇ ਤਰ੍ਹਾਂ ਮੋਦੀ, ਮਤਲਬ ਇਹਦੇ ਕਿਵੇਂ ਤੁਸੀਂ ਹਜ਼ਾਰਾਂ ਲੋਕਾਂ ਦਾ ਖੂਨ ਕਰਕੇ ਕਿਵੇਂ ਇਹ ਹੋਏਗਾ ਕਿ ਵੀ ਤੁਹਾਡੀ ਜ਼ਮੀਰ ਤੇ ਉਹਦਾ ਬੋਝ ਨਹੀਂ ਹੈਗਾ। 2002 ਦੇ ਵਿੱਚ ਜੋ ਕੀਤਾ, ਔਰ ਉਸ ਤੋਂ ਬਾਅਦ ਜਿਹੜੀਆਂ ਲਗਾਤਾਰ ਨੀਤੀਆਂ ਨੇ, 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਤੁਸੀਂ ਕਿਸ ਕਿਸਮ ਦੀ ਜਿਹੜੀ ਹੈ ਉਹ ਨਫ਼ਰਤ ਦੇ ਵਿੱਚ ਦਿਨ ਰਾਤ ਕਰ ਦਿੱਤਾ ਹੈ। ਸੋ ਮੈਨੂੰ ਲੱਗਦਾ ਵੀ ਇਹਨੂੰ ਲੱਗਦਾ ਕਿ ਵੀ ਮੇਰਾ ਜਿੰਨਾ ਕੁ ਕੰਮ ਹੈ ਉਹ ਜਿੰਨਾ ਕੁ ਮੈਨੂੰ ਸੀ ਉਹ ਅਗਲੀਆਂ ਚੋਣਾਂ ਤੱਕ ਪਹੁੰਚਦੇ ਆ ਸ਼ਾਇਦ ਮੇਰਾ ਕੰਮ ਜਿਹੜਾ ਉਹ ਮੇਰੀ ਸੰਸਥਾ ਹੀ ਕਰਾ ਦੇ, ਪਰ ਇੱਧਰ ਉਹਨੇ ਦਲਿਤਾਂ ਦੇ ਹੱਕ ਦੇ ਵਿੱਚ ਇਸ ਨੂੰ ਕੀਤਾ। ਨਾਲ ਦੀ ਨਾਲ ਵਿਸ਼ਵ ਹਿੰਦੂ ਪਰਿਸ਼ਦ, ਇਹ ਵੀ ਇਹਨਾਂ ਦੀ ਤੁਸੀਂ ਉਹ ਸਾਰੀ ਸਟ੍ਰੈਟਜੀ ਦਾ ਹਿੱਸਾ ਹੁੰਦਾ ਹੈ। ਉਹਨੇ ਵਿਸ਼ਵ ਹਿੰਦੂ ਪਰਿਸ਼ਦ ਨੇ ਕਿਹਾ ਜੀ ਇਹ ਇਨਸਲਟ ਹੈ ਇਹ ਹਿੰਦੂਆਂ ਦੀ, ਔਰ ਇਹ ਯੂਪੀ ਦੀਆਂ ਚੋਣਾਂ 'ਚ ਘੱਟ ਗਿਣਤੀਆਂ ਨੂੰ ਖੁਸ਼ ਕਰਨ ਲਈ ਉਹ ਮੁਸਲਮਾਨਾਂ ਦਾ ਤਾਂ ਉਹਨੇ ਨਾਮ ਹੀ ਨਹੀਂ ਲਿਆ। ਉਹ ਤਾਂ ਇਹ ਕਹਿੰਦਾ ਕਿ ਵੀ ਕੋਈ ਨਹੀਂ, ਉਹਨੂੰ ਤਾਂ ਲੱਗਦਾ ਦਲਿਤ ਫੈਕਟਰ ਕਿ ਭਾਈ ਮੁਸਲਮਾਨ ਤਾਂ ਚੁੱਪ ਕਰਕੇ ਕੁੱਟ ਖਾਂਦੇ ਰਹੇ 170 ਮਿਲੀਅਨ 2.5 ਸਾਲ ਤੋਂ। ਦਲਿਤਾਂ ਨੇ ਜਿਹੜੀਆਂ ਨੇ ਉਹ ਮਰੀਆਂ ਗਊਆਂ ਲਿਜਾ ਕੇ ਗੁਜਰਾਤ ਕਲੈਕਟਰ ਦੇ ਦਫ਼ਤਰ ਬਾਹਰ ਸੁੱਟਤੀਆਂ। ਉਹਨਾਂ ਨੇ ਕਿਹਾ ਕਿ ਮੋਹਨ ਭਾਗਵਤ ਨੂੰ ਕਹੋ ਕਿ ਆ ਕੇ ਹੁਣ ਇਹਨਾਂ ਦਾ ਇਸ਼ਨਾਨ ਕਰਾ ਕੇ ਸੰਸਕਾਰ ਕਰੇ। ਔਰ ਕਿੰਨੀਆਂ ਥਾਵਾਂ ਤੇ ਯੂਪੀ 'ਚ ਵੀ ਲਖਨਊ ਦੇ ਨੇੜੇ ਇੱਕ ਥਾਂ ਉਹਨਾਂ ਨੇ ਕਿਹਾ ਜੀ ਅਸੀਂ ਹੁਣ ਇਹ ਮਰੇ ਜਾਨਵਰਾਂ ਦੀ ਜਿਹੜੀ ਆ ਉਹ ਚਮੜੀ ਨਹੀਂ ਲਾਵਾਂਗੇ, ਇਹਨਾਂ ਨੂੰ ਕਹੋ ਜੀ ਆਪ ਚੱਕਣ, ਅਸੀਂ ਚੁੱਕਾਂਗੇ ਵੀ ਨਹੀਂ ਜਾਨਵਰਾਂ ਨੂੰ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇੱਕ ਪਾਸਾ ਤਾਂ ਇਹ ਹੈ, ਪਰ ਪੰਜਾਬ ਦਾ ਮੈਂ ਹਾਲ ਦੇਖ ਰਿਹਾ ਸੀ ਵੀ ਕਿਸ ਕਦਰ ਜਿਉਂ ਹੀ ਮੋਦੀ ਦੀ ਇਹ ਸਟੇਟਮੈਂਟ ਆਈ, ਪੰਜਾਬ 'ਚ ਵੀ ਪੁਲਿਸ ਜਿਹੜੀ ਐਕਟਿਵ ਹੋ ਗਈ। ਹੁਣ ਆਇਆ ਜੀ ਪਟਿਆਲੇ 'ਚ ਜਿਹੜਾ ਗਊ ਰਕਸ਼ਾ ਦਲ ਦਾ ਪ੍ਰਮੁੱਖ ਸਤੀਸ਼ ਕੁਮਾਰ ਤੇ 20 ਲੋਕਾਂ ਦੇ ਖਿਲਾਫ ਜਿਹੜਾ ਉਹ ਕੇਸ ਦਰਜ ਕਰ ਲਿਆ ਗਿਆ ਕਿ ਵੀ ਉਹਨਾਂ ਨੇ ਆਹ ਧਾਰਾ ਦੇ ਥੱਲੇ ਇਹ ਕੀਤਾ। ਹੁਣ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹੀ ਸਤੀਸ਼ ਕੁਮਾਰ ਜਾਂ ਜਿਹੜੇ ਗੁੰਡਾਗਰਦੀ 2 ਦਿਨ ਪਹਿਲਾਂ ਤੱਕ ਕਰ ਰਹੇ ਸੀ ਜੀ, ਜਿਹੜੇ ਲੋਕ ਕਹਿੰਦੇ ਨੇ ਜੀ ਕਿ ਨਹੀਂ ਨਹੀਂ ਇਹ ਹਰ ਗੱਲ ਨੂੰ ਸਾਜ਼ਿਸ਼ ਨਹੀਂ ਕਹਿਣਾ ਚਾਹੀਦਾ, ਹਰ ਗੱਲ ਥੋੜੀ RSS ਜਾਂ ਪੰਜਾਬ ਸਟੇਟ ਦੀਆਂ ਨੀਤੀਆਂ ਆਪਣੀਆਂ, ਤੁਸੀਂ ਦੇਖ ਲਓ ਕਿ ਵੀ 2.5 ਸਾਲ ਤੋਂ ਇਹਨਾਂ ਦੀ ਗੁੰਡਾਗਰਦੀ ਚੱਲ ਰਹੀ ਸੀ, ਇਹਨਾਂ ਨੂੰ ਕੋਈ ਹੱਥ ਨਹੀਂ ਸੀ ਪਾ ਰਿਹਾ। ਜਿਉਂ ਹੀ ਮੋਦੀ ਦੀ ਸਟੇਟਮੈਂਟ ਆਈ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਹੋ ਗਏ, ਔਰ ਪੁਲਿਸ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਕਿ ਜੀ ਉਹ ਹੁਣ ਕਾਰਵਾਈ ਕਰੇਗੀ। ਸੋ ਕੌਣ ਚਲਾ ਰਿਹਾ ਪੰਜਾਬ? ਸੋ ਮਤਲਬ ਇੱਕ ਪਾਸੇ ਬੜਾ ਕਲੀਅਰ ਇਹ ਮੈਸੇਜ ਗਿਆ ਕਿ ਭਾਈ ਇਹ ਜਿਹੜਾ ਹੁਣ ਉਹਨਾਂ ਨੇ ਦੇਖਿਆ, ਸਾਹਿਬ ਦੀ ਅੱਖ ਦੇਖੀ ਹੈ, ਉਹਨਾਂ ਨੇ ਦੇਖਿਆ ਕਿ ਜੀ ਮੋਦੀ ਜਿਹੜਾ ਹੈ ਉਹ ਹੁਣ ਇਸ ਪਾਸੇ ਨੂੰ ਉਹਨੇ ਮਾੜੀ ਜੀ ਇਸ਼ਾਰਾ ਕੀਤਾ ਤੇ ਉਹ ਇਧਰ ਨੂੰ ਟਰਨ ਹੋ ਗਏ। ਔਰ ਨਾਲ ਹੀ ਮੋਦੀ ਨੇ, ਇਹ ਨਹੀਂ ਹੈ ਵੀ ਮੋਦੀ ਨੇ ਗਊ ਭਗਤੀ ਛੱਡ ਦਿੱਤੀ, ਉਹਨੇ ਗਊ ਰਕਸ਼ਾ, ਉਹਨਾਂ ਨੇ ਕਿਹਾ ਜੀ 80% ਇਹ ਗੋਰਖ ਧੰਦੇ 'ਚ ਲੱਗੇ ਹੋਏ ਨੇ, ਪਰ ਇਹਦੇ ਨਾਲ ਹੀ ਮੋਦੀ ਨੇ ਕਿਹਾ ਜੀ ਗਊਆਂ ਨੂੰ ਪਲਾਸਟਿਕ ਨਾ ਖਾਣ ਦਿਓ, ਕਿਉਂਕਿ ਪਲਾਸਟਿਕ ਦੇ ਨਾਲ ਗਊਆਂ ਮਰਦੀਆਂ ਨੇ। ਹੁਣ ਤੁਸੀਂ ਦੇਖੋਗੇ ਵੀ ਹਰ ਕੋਈ ਪਹਿਲਾਂ ਜਿਹਨੂੰ ਆਪਣੀ ਰੋਟੀ 40% ਨੂੰ ਲਾਲੇ ਪਏ ਹੋਏ ਨੇ, ਉਹ ਗਊਆਂ ਦੇ ਸਰਾਣੇ ਬੈਠੇ ਹੋਣਗੇ ਕਿ ਗਊ ਪਲਾਸਟਿਕ ਖਾਂਦੀ ਹੈ ਕਿ ਨਹੀਂ, ਪਹਿਲਾਂ ਉਹਨੂੰ ਪੁੱਛੋ ਉਹ ਕੀ ਖਾਂਦੇ ਨੇ ਆਪ, ਉਹਨਾਂ ਕੋਲ ਖਾਣ ਲਈ 2 ਵੇਲੇ ਦੀ ਰੋਟੀ ਹੈ ਕਿ ਨਹੀਂ। ਪਰ ਕੁੱਲ ਮਿਲਾ ਕੇ ਇਹ ਇੱਕ ਜਿਵੇਂ ਦੁਨੀਆ ਲੁੱਟੋ ਮੱਕਰ ਨਾਲ ਇੱਕ ਸਟ੍ਰੈਟਜੀ ਹੈ ਜਿਸ ਦੇ ਥੱਲੇ ਜਿਹੜਾ ਉਹ ਉਹਨਾਂ ਨੇ ਇੱਕ ਪਾਸੇ ਦਲਿਤ ਫੈਕਟਰ ਨੂੰ ਲੈਣਾ ਚਾਹਿਆ, ਦੂਜੇ ਪਾਸੇ ਮੋਦੀ ਨੇ ਇਹ ਵੀ ਕਹਿ ਦਿੱਤਾ ਕਿ ਭਾਈ ਮੈਨੂੰ ਗੋਲੀ ਵੀ ਵੱਜ ਸਕਦੀ ਹੈ ਔਰ ਫਿਰ ਉਹ ਸ਼ਹੀਦ ਬਣ ਜਾਏਗਾ। ਪਹਿਲਾਂ ਇਹਨੂੰ ਉਵੇਂ ਵਰਤਿਆ, ਫਿਰ ਉਹਨੂੰ ਸ਼ਹੀਦ ਬਣਾ ਕੇ ਪੋਲਰਾਈਜ਼ ਕਰਨਗੇ। ਔਰ ਇੱਕ ਖਬਰ ਜਿਹੜੀ ਇਸ ਹਵਾਲੇ ਨਾਲ ਹੀ ਜਦੋਂ ਤੁਸੀਂ ਗਊ ਰਕਸ਼ਕ ਔਰ ਫਲਾਣੇ ਦੀ ਗੱਲ ਕਰਦੇ ਹੋ ਕਿ ਕਿਵੇਂ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ ਹੁੰਦੇ ਨੇ। ਇੱਕ ਇੰਦਰਾ ਨੂਈ ਹੈ, ਇਹ ਬੀਬੀ ਮੋਦੀ ਦੀ ਬੜੀ ਨੇੜੇ ਹੈ ਔਰ ਇੰਡੀਅਨ ਬੀਜੇਪੀ ਵਾਲਿਆਂ ਦੇ ਵੀ, ਔਰ ਇਹ ਮੈਟਾਡੋਰ ਕੰਪਨੀ ਜਿਹੜੀ ਕਿ ਜਿਹਦੇ ਪ੍ਰੋਡਕਟ ਪੈਪਸੀਕੋ ਵਾਲੇ ਅਮਰੀਕਾ 'ਚ ਵੇਚਦੇ ਨੇ ਉਸ ਦੀ ਇਹ ਡਾਇਰੈਕਟਰ ਹੈ ਔਰ ਤਾਮਿਲ ਬ੍ਰਾਹਮਣ ਹੈ।
ਔਰ ਇਸ ਵੇਲੇ ਜਿਹੜਾ ਮੋਦੀ ਸਰਕਾਰ ਬਣਨ ਤੋਂ ਬਾਅਦ ਇੱਕ ਪਾਸੇ ਤਾਂ ਗਊ ਰੱਖਿਆ ਦੇ ਨਾਂ ਥੱਲੇ ਜੋ ਹਰਾਸਮੈਂਟ ਮੁਸਲਮਾਨਾਂ, ਈਸਾਈਆਂ, ਦਲਿਤਾਂ, ਪੰਜਾਬ 'ਚ ਕਿਸਾਨਾਂ ਦੀ ਇੱਕ ਤੋਂ ਦੂਜੀ ਥਾਂ ਪਸ਼ੂ ਲਿਜਾਣ ਲੱਗੇ ਵੀ ਉਹਨਾਂ ਨੇ ਕੀਤੀ। ਔਰ ਇਹ ਖਬਰ ਜਿਹਦਾ 'ਚ ਇੰਦਰਾ ਨੂਈ, ਇਹ ਤਮਿਲ ਬ੍ਰਾਹਮਣ ਹੂ ਹੈਡਸ ਵਰਲਡਸ ਲਾਰਜੈਸਟ ਕਾਊ ਮੀਟ ਸਪਲਾਇਰ ਕੰਪਨੀ। ਹੁਣ ਇਹ ਪੈਪਸੀਕੋ ਰਾਹੀਂ ਜਿਹੜੇ ਪ੍ਰੋਡਕਟ ਮੈਟਾਡੋਰ ਕੰਪਨੀ ਦੇ ਵੇਚੇ ਜਾਂਦੇ ਨੇ, ਇਹ ਦੁਨੀਆ ਦੀ ਸਭ ਤੋਂ ਵੱਡੀ ਗਾਂ ਦਾ ਮਾਸ ਐਕਸਪੋਰਟ ਕਰਨ ਵਾਲੀ ਕੰਪਨੀ ਹੈ। ਔਰ ਇਹ ਨਿਊ ਦਿੱਲੀ ਡੇਟਲਾਈਨ ਦੀ ਖਬਰ ਹੈ, ਸਿੰਸ ਮੋਦੀ ਗਵਰਨਮੈਂਟ ਕੇਮ ਟੂ ਪਾਵਰ the only industry that has flourished is the beef export industry। ਕਿ ਭਾਰਤ ਦੇ ਵਿੱਚ ਜੇ ਕਿਸੇ ਤਰੱਕੀ ਨੇ, ਕਿਸੇ ਇੰਡਸਟਰੀ ਨੇ ਤਰੱਕੀ ਕੀਤੀ ਹੈ ਤਾਂ ਉਹ ਹੈ ਗਾਂ ਦਾ ਮਾਸ ਨਿਰਯਾਤ ਕਰਨ ਵਾਲੀ ਕੰਪਨੀ ਨੇ। There has been an increase of over 15% in India's beef export, making it world's #1 beef exporter and pushing Brazil to #2 spot। ਹੁਣ ਤੱਕ ਬ੍ਰਾਜ਼ੀਲ ਸਭ ਤੋਂ ਜ਼ਿਆਦਾ ਦੁਨੀਆ ਦਾ ਗਾਂ ਮਾਸ ਜਿਹੜਾ ਐਕਸਪੋਰਟ ਕਰਨ ਵਾਲਾ ਮੁਲਕ ਸੀ। ਮੋਦੀ ਸਰਕਾਰ ਆਉਣ ਤੋਂ ਬਾਅਦ 15% ਵਾਧਾ ਹੋਇਆ ਬੀਫ ਐਕਸਪੋਰਟ, ਔਰ ਭਾਰਤ ਇਸ ਵੇਲੇ ਦੁਨੀਆ ਦਾ #1 ਬੀਫ ਐਕਸਪੋਰਟ ਕਰਨ ਵਾਲਾ ਮੁਲਕ ਹੈ। ਆਊਟ ਆਫ ਇੰਡੀਆਜ਼ 6 ਲਾਰਜੈਸਟ beef exporting companies, 4 are owned by Hindu Brahmins। ਇਹ ਹੁਣ ਤੁਸੀਂ ਦੇਖੋ ਕਿ ਵੀ ਮੱਕਰ ਨਾਲ ਲੁੱਟਣਾ ਕੀ ਕਹਿੰਦੇ ਨੇ ਦੁਨੀਆ ਨੂੰ, ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ ਕੀ ਹੁੰਦੇ ਨੇ, ਤੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹਦਾ ਕੀ ਮਤਲਬ ਹੁੰਦਾ ਕਿ ਜਿਹੜਾ ਹੁਣ ਪਹਿਲੀ ਗੱਲ ਇੱਕ ਫੈਕਟ ਕਿ ਇਸ ਵੇਲੇ ਭਾਰਤ ਦੁਨੀਆ ਦਾ ਨੰਬਰ 1 ਬੀਫ ਐਕਸਪੋਰਟਿੰਗ ਦੇਸ਼ ਹੈ। ਨੰਬਰ 2 15% ਇਨਕਰੀਜ਼ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਹੋਇਆ, ਤੇ ਨੰਬਰ 2 ਤੋਂ ਨੰਬਰ 1 ਤੇ ਆਇਆ ਪਹਿਲਾਂ ਬ੍ਰਾਜ਼ੀਲ। ਜਿਹੜੀਆਂ 6 ਕੰਪਨੀਆਂ ਵੱਡੀਆਂ ਸਭ ਤੋਂ ਬੀਫ ਐਕਸਪੋਰਟ ਕਰਦੀਆਂ, 4 ਦੇ ਮਾਲਕ ਜਿਹੜੇ ਨੇ ਉਹ ਹਿੰਦੂ ਬ੍ਰਾਹਮਣ, ਕੋਈ ਕਸ਼ਤਰੀ ਵੈਸ਼ ਨਹੀਂ ਜਾਂ ਕੋਈ ਸ਼ੂਦਰ ਮੁਸਲਮਾਨ ਈਸਾਈ ਨਹੀਂ। ਆਇਰੋਨਿਕਲੀ ਵਾਈਲ ਬ੍ਰਾਹਮਨਸ ਆਰ ਡੂਇੰਗ ਦਿਸ ਬਿਜ਼ਨਸ ਐਂਡ ਟੇਕਿੰਗ 90% ਪ੍ਰੋਫਿਟਸ ਫਰਮ ਦਾ ਪਿੰਕ ਰੈਵੋਲੂਸ਼ਨ। ਹੁਣ ਜਦੋਂ ਮੋਦੀ ਆਪੋਜੀਸ਼ਨ ਦੇ ਵਿੱਚ ਸੀ ਤੇ ਮਨਮੋਹਨ ਸਿੰਘ ਸਰਕਾਰ ਨੂੰ ਕਹਿੰਦਾ, ਕਿਉਂਕਿ ਗਾਂ ਦਾ ਮਾਸ ਇੱਥੇ ਰੈੱਡ ਮੀਟ ਕਹਿੰਦੇ ਨੇ, ਸ਼ਕਲ 'ਚ ਥੋੜਾ ਜਿਹਾ ਗੁਲਾਬੀ ਹੁੰਦਾ, ਤੇ ਇਹ ਕਹਿੰਦਾ ਸੀ ਜੀ ਮਨਮੋਹਨ ਸਿੰਘ ਸਰਕਾਰ 'ਚ ਜੇ ਕੋਈ ਇੰਡਸਟਰੀ ਜਿਹੜੀ ਆ ਉਹ ਪ੍ਰੋਗਰੈਸ ਕੀਤੀ ਤਾਂ ਪਿੰਕ ਰੈਵੋਲੂਸ਼ਨ ਹੈ ਕਿ ਇਹਨਾਂ ਨੇ ਗਾਂ ਮਾਸ ਮਾਰ ਕੇ ਗਾਵਾਂ ਨੂੰ ਉਹ ਰੈਵੋਲੂਸ਼ਨ ਲਿਆਂਦਾ। ਹੁਣ ਇਹ ਜਿਹੜੇ ਖਬਰ ਮੁਤਾਬਕ 90% ਪ੍ਰੋਫਿਟ ਜਿਹੜਾ ਹੈ ਉਹ ਤਾਂ ਬ੍ਰਾਹਮਣ ਲੈ ਰਹੇ ਨੇ, ਕੰਪਨੀਆਂ ਦੇ ਮਾਲਕ। Dalits and Muslims who get only fringe benefits are being thrashed and sometimes hanged across the country। ਕਿ ਦਲਿਤ ਮੁਸਲਮਾਨ ਤਾਂ ਵਿਚਾਰੇ ਜਾਂ ਕੁੱਟ ਖਾ ਰਹੇ ਨੇ ਤੇ ਜਾਂ ਉਹਨਾਂ ਨੂੰ ਹੈਂਗ ਕੀਤਾ ਜਾ ਰਿਹਾ ਹੈ। Those who live in America or have ever lived there know that America's most popular cow meat company is Matador। ਜਿਹੜੇ ਅਮਰੀਕਾ 'ਚ ਰਹੇ ਨੇ ਜਾਂ ਰਹਿੰਦੇ ਨੇ ਜਾਂ ਰਹਿ ਕੇ ਗਏ ਨੇ, ਉਹਨਾਂ ਨੂੰ ਪਤਾ ਹੈ ਕਿ ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਕਾਊ ਮੀਟ ਜਿਹੜੀ ਕੰਪਨੀ ਹੈ ਉਹ ਮੈਟਾਡੋਰ ਹੈ। ਮੈਟਾਡੋਰ ਪ੍ਰੋਡਕਟਸ ਆਰ ਸੋਲਡ ਬਾਈ ਪੈਪਸੀਕੋ, ਉਹਦੇ ਜਿਹੜੇ ਪ੍ਰੋਡਕਟ ਨੇ ਉਹਨੂੰ ਪੈਪਸੀਕੋ ਵੇਚਦਾ ਹੈ। ਪੈਪਸੀਕੋ ਸਰਵਸ ਮੈਕਸਿਮਮ ਕਾਊ ਮੀਟ ਟੂ ਅਮਰੀਕਾ। ਹੁਣ ਸਭ ਤੋਂ ਜ਼ਿਆਦਾ ਕਾਊ ਮੀਟ ਅਮਰੀਕਾ ਜਿਹੜਾ ਉਹ ਪੈਪਸੀਕੋ ਦਾ ਆਉਂਦਾ ਹੈ। ਇਨ ਅਮਰੀਕਾ ਬੀਫ ਮੀਨਸ ਕਾਊ ਐਂਡ ਨਾਟ ਬੈਫਲੋ। ਜਦੋਂ ਅਮਰੀਕਾ 'ਚ ਤੁਸੀਂ ਬੀਫ ਕਹਿੰਦੇ ਹੋ ਇਹਦਾ ਮਤਲਬ ਮੱਝ ਨਹੀਂ ਹੁੰਦਾ, ਇਹ ਮੱਝ ਦਾ ਮਾਸ ਨਹੀਂ ਖਾਂਦੇ ਹੈ, ਇਹ ਕਾਊ ਮੀਟ ਹੁੰਦਾ। ਆਇਰੋਨਿਕਲੀ ਪੈਪਸੀਕੋਜ਼ ਗਲੋਬਲ CEO ਇੰਦਰਾ ਕ੍ਰਿਸ਼ਨਾ ਮੂਰਤੀ ਨੂਈ ਇਜ਼ ਏ ਤਾਮਿਲ ਬ੍ਰਾਹਮਣ। ਕਿ ਹੁਣ ਜਿਹੜੀ ਪੈਪਸੀਕੋ ਕੰਪਨੀ ਦੀ CEO ਹੈ ਉਹਦਾ ਨਾਂ ਇੰਦਰਾ ਕ੍ਰਿਸ਼ਨਾ ਮੂਰਤੀ ਨੂਈ ਹੈ ਪੂਰਾ। ਵਾਈਲ ਇੰਡੀਆ ਇਜ਼ ਏ #1 ਬੀਫ ਐਕਸਪੋਰਟਿੰਗ ਕੰਟਰੀ, ਏ ਤਾਮਿਲ ਬ੍ਰਾਹਮਣ ਲੀਡਸ ਵਰਲਡਸ ਲਾਰਜੈਸਟ ਕਾਊ ਮੀਟ ਸਪਲਾਇਰਸ ਕੰਪਨੀ ਇਨ US। ਹੁਣ ਤਾਮਿਲ ਬ੍ਰਾਹਮਣ ਜਿਹੜੀ ਹੈ ਉਹ ਲੀਡ ਕਰ ਰਹੀ ਹੈ। ਨੂਈ ਵਿਜ਼ਿਟਸ ਟੈਂਪਲਸ ਇਨ ਇੰਡੀਆ ਐਂਡ ਸ਼ੇਕਸ ਹੈਂਡਸ ਵਿਦ ਨਰਿੰਦਰ ਮੋਦੀ। ਬੜੀ ਕਲੋਜ਼ ਹੈ ਨਰਿੰਦਰ ਮੋਦੀ ਦੀ, ਮੰਦਰਾਂ 'ਚ ਵੀ ਜਾਂਦੀ ਹੈ। ਵਾਜ਼ ਤ੍ਰਿਪੁਤੀ ਟੈਂਪਲ ਵਾਸ਼ਡ ਆਫਟਰ ਨੂਈਜ਼ ਵਿਜ਼ਿਟ। ਕਿ ਹੁਣ ਉਹ ਤ੍ਰਿਪਤੀ ਮੰਦਿਰ ਗਈ ਸੀ ਕਿ ਇਹ ਗਾਂ ਦਾ ਮਾਸ ਵੇਚਣ ਵਾਲੀ ਸਭ ਤੋਂ ਵੱਡੀ ਕੰਪਨੀ, ਉਹਨੂੰ ਮੰਦਿਰ ਨੂੰ ਧੋਤਾ ਹੈ। ਡਿਡ ਨਰਿੰਦਰ ਮੋਦੀ ਬਾਥ ਹਿਮਸੈਲਫ ਵਿਦ ਗੰਗਾ ਜਲ। ਕਿ ਨਰਿੰਦਰ ਮੋਦੀ ਨੇ ਇਹਦੇ ਨਾਲ ਹੱਥ ਮਿਲਾਉਣ ਤੋਂ ਬਾਅਦ ਆਪਣੇ ਆਪ ਨੂੰ ਗੰਗਾ ਜਲ ਦੇ ਨਾਲ ਨਹਾਤਾ। ਸੋ ਇਹ ਜਿਹੜਾ ਪਾਰਟ ਹੈ ਇਹ ਬੜਾ ਕਲੀਅਰਲੀ ਦੱਸ ਰਿਹਾ ਹੈ ਕਿ ਕਿਸ ਕਿਸਮ ਦੀ ਨੀਤੀ ਜਿਹੜੀ ਹੈ ਉੱਥੇ ਅਡਾਪਟ ਕੀਤੀ ਜਾ ਰਹੀ ਹੈ। ਔਰ ਮੈਂ ਇੱਕ ਇਸ਼ੂ ਹੋਰ ਹੈ ਇਸ ਬ੍ਰੇਕ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ। ਵਿਊਅਰਸ ਦੋਸਤਾਨਾ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।